ਬਿਸਮਿल्लाहिर्रहमानिर्रहीम ਤੇ अस्सलाम वालेकुम। 16 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 48। ਹੁਣ ਚੱਲਦੇ ਅੱਜ ਦੀਆਂ ਨਿੱਘੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਜਨਾਬ ਰੱਖਣੀ ਹੈ, ਖੁਸ਼ੀਆਂ ਦਾ ਵੇਲਾ ਆਇਆ ਹੋਇਆ ਹੈ ਸਾਡੇ ਭਾ ਸਫਦਰ ਦੇ ਘਰ। ਸਫਦਰ ਅਵਾਨ ਸਾਹਿਬ ਜਿਹੜੇ ਨੇ, ਕੈਪਟਨ ਸਫਦਰ ਅਵਾਨ, ਉਹਨਾਂ ਦੇ ਘਰ ਵਾਲੀ ਇਸ ਵੇਲੇ ਉਹਨਾਂ ਦੀ ਜਿਹੜੀ ਬੇਗਮ ਸਾਹਿਬਾ ਨੇ, ਉਹਨਾਂ ਦੀ ਵਹੁਟੀ ਨੇ, ਉਹ ਮਰੀਮ ਸਫਦਰ ਸਾਹਿਬਾ ਨੇ। ਲੇਕਿਨ ਉਹ ਆਪਣੇ ਨਾਂ ਦੇ ਨਾਲ ਸਫਦਰ ਅੱਜ ਕੱਲ੍ਹ ਨਹੀਂ ਲਿਖਦੀਆਂ, ਪਹਿਲੇ ਲਿਖਦੀਆਂ ਸਨ ਸ਼ਾਇਦ। ਹੁਣ ਉਹ ਆਪਣੇ ਵਾਲਦ ਸਾਹਿਬ ਦਾ ਨਾਂ ਲਿਖਦੀਆਂ ਨੇ। ਉਹ ਉਹਨਾਂ ਦਾ ਹੱਕ ਹੈ, ਜਿਹੜਾ ਵੀ ਨਾਂ ਉਹਨਾਂ ਨੇ ਲਿਖਣਾ। ਹਰ ਖਾਤੂਨ, ਹਰ ਮਰਦ ਦਾ ਹੱਕ ਹੈ ਕਿ ਉਹਨੇ ਨਾਂ ਕਿਹੜਾ ਲਿਖਣਾ। ਬਹਰਹਾਲ ਮਰੀਮ ਸਾਹਿਬਾ ਜਿਹੜੇ ਨੇ ਉਹ ਉਹਨਾਂ ਦੇ ਪੁੱਤਰ ਦਾ, ਔਰ ਜ਼ਾਹਿਰ ਹੈ ਕੈਪਟਨ ਸਫਦਰ ਸਾਹਿਬ ਦੇ ਪੁੱਤਰ ਦਾ ਜਿਹੜਾ ਉਹ ਵਿਆਹ ਹੈ ਜੁਨੇਦ ਸਫਦਰ ਸਾਹਿਬ ਦਾ। ਹੁਣ ਜੁਨੇਦ ਸਫਦਰ ਸਾਹਿਬ ਦੇ ਵਿਆਹ 'ਤੇ ਪਿਛਲੀ ਵਾਰੀ ਵੀ ਇੰਝ ਹੀ ਹੋਇਆ ਸੀ ਅਤੇ ਇਸ ਵਾਰੀ ਵੀ ਇੰਝ ਹੀ ਹੋਇਆ। ਇਹ 16 ਅੱਜ ਤੋਂ ਕੰਮ ਸ਼ੁਰੂ ਹੋ ਗਿਆ। ਪਤਾ ਇਹ ਲੱਗਾ ਵੀ ਇੱਥੇ ਫੀਲਡ ਮਾਰਸ਼ਲ ਸਾਹਿਬ ਵੀ ਬਮਾ ਅਹਿਲੋ ਅਯਾਲ ਸ਼ਿਰਕਤ ਕਰ ਰਹੇ ਨੇ। 1 ਜਾਂ 2 ਫੰਕਸ਼ਨਸ ਦੇ ਵਿੱਚ ਜ਼ਰੂਰ ਸ਼ਿਰਕਤ ਕਰਨਗੇ, ਜਿਹੜੀ ਸਾਨੂੰ ਖਬਰ ਅੰਦਰੋਂ ਮਿਲੀ ਹੈ ਮਰੀਮ ਨਵਾਜ਼ ਸਾਹਿਬਾ ਦੇ ਘਰ ਦੇ ਜਿਹੜੇ ਕਰੀਬੀ ਜ਼ਰਾਏ ਨੇ ਉਹਨਾਂ ਤੋਂ। ਔਰ ਸਿਕਿਉਰਿਟੀ ਬੜੀ ਟਾਈਟ ਹੈ ਉੱਥੇ, ਅਤੇ ਵਨ ਡਿਸ਼ ਵਾਲਾ ਚੱਕਰ ਕੋਈ ਨਹੀਂ ਹੈ। ਜਿਹੜੀ ਇਤਲਾਤ ਸਾਨੂੰ ਲੱਭੀਆਂ ਨੇ, ਲੰਮੇ ਹੀ ਖਾਬੇ ਨੇ। ਅਤੇ ਇਹ ਵੀ ਪਤਾ ਲੱਗਾ ਵੀ ਇੰਤਜ਼ਾਮ ਕਿਹਨੇ ਕੀਤਾ ਹੈ, ਖਾਬਿਆਂ ਦਾ ਇੰਤਜ਼ਾਮ ਕਿਹਨੇ ਕੀਤਾ, ਉਹ ਵੀ ਸਾਡੇ ਕੋਲ ਖਬਰ ਹੈ। ਲੇਕਿਨ ਫਿਲਹਾਲ ਰੁਕ ਜਾਂਦੇ, ਦਿਆਂਗੇ ਤੁਹਾਨੂੰ ਵੇਲਾ ਆਉਣ ਦਿਓ, ਜ਼ਰਾ ਕਬਾਬ ਸ਼ਬਾਬ ਜ਼ਰਾ ਭਖ ਜਾਣ ਅਤੇ ਜ਼ਰਾ ਇੱਕ ਵਾਰੀ, ਮੇਰਾ ਮਤਲਬ ਹੈ ਵੀ ਉੱਥੇ ਪੂੜੀਆਂ ਸ਼ੂੜੀਆਂ ਨਿਕਲ ਆਉਣ ਸਾਰੀਆਂ, ਅਤੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਇਹਦੇ ਉੱਤੇ ਵੀ। ਲੇਕਿਨ ਸਾਡਾ ਮੁੱਦਾ ਕਿਸੇ ਹੋਰ ਗੱਲ 'ਤੇ ਹੈ। ਕਿਉਂਕਿ ਤੁਹਾਨੂੰ ਪਹਿਲੇ ਦਿਨ ਤੋਂ ਪਤਾ ਹੈ ਕਿ ਮੈਂ ਭਾ ਸਫਦਰ ਦਾ ਬੜਾ ਇਹਤਰਾਮ ਕਰਨਾ ਹੈ। ਪੰਜਾਬੀ ਦੇ ਵਿੱਚ ਹਮੇਸ਼ ਤੋਂ ਅਸੀਂ ਇਹ ਗੱਲ ਸੁਣੀ ਸੀ ਵੀ ਜਦੋਂ ਵੀ ਜਵਾਈ ਭਾਈ ਘਰ ਆਉਂਦਾ ਸੀ ਅਤੇ ਉਹਨੂੰ ਅਕਸਰ ਲੋਕ ਪ੍ਰਾਹੁਣਾ ਆਉਂਦੇ ਸਨ। ਜਦੋਂ ਉਹਦਾ ਜ਼ਿਕਰ ਕਰਦੇ ਸਨ ਪ੍ਰਾਹੁਣਾ, ਪ੍ਰਾਹੁਣੇ ਦਾ ਮਤਲਬ ਮਹਿਮਾਨ। ਅਤੇ ਜਵਾਈ ਭਾਈ ਨੂੰ ਉਹਦਾ ਨਾਂ ਨਹੀਂ ਸੀ ਲੈਂਦੇ। ਮਤਲਬ ਅਗਰ ਕੋਈ ਪੁੱਛਦਾ ਸੀ ਵੀ ਬਾਈ ਇਹ ਕੌਣ ਹੈ, ਅਤੇ ਆਉਂਦੇ ਸਨ ਫਲਾਨਿਆਂ ਦਾ ਪ੍ਰਾਹੁਣਾ ਹੈ। ਦਮਾਦ ਨਹੀਂ ਸੀ ਆਉਂਦੇ, ਸਨ ਇਨ ਲਾ ਨਹੀਂ ਸੀ ਆਉਂਦੇ, ਜਵਾਈ ਨਹੀਂ ਸੀ ਆਉਂਦੇ, ਅਤੇ ਆਉਂਦੇ ਸਨ ਫਲਾਨਿਆਂ ਦਾ ਪ੍ਰਾਹੁਣਾ ਹੈ। ਜਾਂ ਆਪਸ 'ਚ ਵੀ ਗੱਲ ਕਰਦੇ ਸਨ ਵੀ ਪ੍ਰਾਹੁਣਾ ਆਇਆ ਸੀ, ਪ੍ਰਾਹੁਣਾ ਚਲਾ ਗਿਆ, ਪ੍ਰਾਹੁਣੇ ਨੂੰ ਛੱਡ ਕੇ ਆਇਆ, ਪ੍ਰਾਹੁਣੇ ਨੂੰ ਲੈਣ ਚੱਲਾਂ। ਇਸ ਤਰੀਕੇ ਨਾਲ ਗੱਲਬਾਤ ਪਿੰਡਾਂ ਦੇ ਵਿੱਚ ਕੀਤੀ ਜਾਂਦੀ ਸੀ। ਅੱਛਾ, ਅਸੀਂ ਤਾਂ ਉਦੋਂ ਇਹ ਸਮਝਦੇ ਸਨ ਵੀ ਸੰਗ ਆਉਂਦੀ ਹੈ ਨਾ, ਜਿਹੜਾ ਸੰਗ ਦਾ ਮਤਲਬ ਹੈ, ਜਿਵੇਂ ਮੈਂ ਤੁਹਾਡੇ ਕੋਲੋਂ ਕਈ ਵਾਰੀ ਗੁਜ਼ਾਰਿਸ਼ ਕਰਨਾ ਹੈ, ਅੱਜ ਕੱਲ੍ਹ ਦੀ ਜੈਨ ਜ਼ੀ ਕੋਲੋਂ ਖਸੂਸੀ ਤੌਰ 'ਤੇ ਗੁਜ਼ਾਰਿਸ਼ ਕਰਨਾ, ਜਦੋਂ ਇਹ ਵਿਆਹ ਸ਼ਿਆਹ ਕਰਦੇ ਨੇ ਅਤੇ ਅੱਜ ਕੱਲ੍ਹ ਉਹ ਜਿਹੜੇ ਫਰੈਂਚ ਕਿਸ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਕਿਸ ਜਿਹੜੇ ਨੇ, ਅਤੇ ਜੋ ਕੁਝ ਹੁੰਦਾ ਹੈ ਵਿਆਹਾਂ ਦੇ ਉੱਤੇ ਅੱਜ ਕੱਲ੍ਹ ਰੀਲਾਂ ਸ਼ੀਲਾਂ ਬਣਾਉਣ ਵਾਸਤੇ, ਅਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਨਾ ਵੀ ਥੋੜ੍ਹਾ ਜਿਹਾ ਧਿਆਨ ਕਰੋ। ਜਿਹੜੇ ਮਾਈਆਂ ਬਾਬੇ, ਤੁਹਾਡੇ ਮਾਂ ਪਿਓ, ਉਹਨਾਂ ਦੇ ਮਾਂ ਪਿਓ ਜ਼ਿੰਦਾ ਹੁੰਦੇ ਨੇ, ਜ਼ਾਹਿਰ ਹੈ ਬਜ਼ੁਰਗ ਉੱਥੇ, ਫੁੱਫੜ ਫੁੱਫੀ ਸਾਰੇ ਨੇ, ਉਹ ਤਾਂ ਕਦੀ ਇੱਕ ਮੰਜੀ 'ਤੇ ਨਹੀਂ ਬੈਠੇ, ਉਹਨਾਂ ਹੱਥ ਨਹੀਂ ਫੜਿਆ ਕਿਸੇ ਦੇ ਸਾਹਮਣੇ ਕਿਸੇ ਦਾ। ਅਤੇ ਕਿਸੇ ਦਾ ਮਤਲਬ ਆਪਣੀ ਜ਼ਨਾਨੀ ਦਾ ਮੈਂ ਕਹਿਣ ਡਿਆ, ਕਿਸੇ ਹੋਰ ਦਾ ਹੱਥ ਫੜਨ ਦੀ ਮੈਂ ਗੱਲ ਨਹੀਂ ਕਰਨ ਡਿਆ। ਅਤੇ ਉਹ ਤਾਂ ਇੱਕ ਸ਼ਰਮ ਹੀ ਹੈ ਸਾਡੀ ਸੁਸਾਇਟੀ 'ਚ, ਉਸੇ ਤਰੀਕੇ ਨਾਲ ਹੀ ਚੱਲਦਾ ਹੈ ਕੰਮ। ਚੱਲਣਾ ਵੀ ਉਸੇ ਤਰ੍ਹਾਂ ਹੀ ਚਾਹੀਦਾ। ਹਰ ਕਲਚਰ ਦੀ ਆਪਣੀ ਇੱਕ ਖੂਬਸੂਰਤੀ ਹੁੰਦੀ ਹੈ। ਅਤੇ ਉਹ ਹੁਣ ਉਸ ਸੂਰਤ ਹਾਲ ਦੇ ਵਿੱਚ ਇਹ ਜਿਹੜੇ ਬੱਚਾ ਪਾਰਟੀ ਅੱਜ ਕੱਲ੍ਹ ਦੀ, ਉਹਨਾਂ ਨੇ ਕੰਮ ਚੁੱਕ ਕੇ ਰੱਖਿਆ ਹੋਇਆ। ਉਹ ਜ਼ਰਾ ਕਲਚਰ ਹੋਰ ਦੇ ਵਿੱਚੋਂ ਦੀ ਨਿਕਲਦੇ ਨੇ। ਲੇਕਿਨ ਅਸੀਂ ਉੱਥੇ ਵੀ ਤੁਹਾਨੂੰ ਇਹ ਗੁਜ਼ਾਰਿਸ਼ ਕਰੀ ਦੀ ਵੀ ਆਪਣੇ ਕਲਚਰ ਤੋਂ, ਮਤਲਬ ਤੁਹਾਡੇ ਬਜ਼ੁਰਗਾਂ ਨੂੰ ਸੰਗ ਆਉਂਦੀ। ਮਤਲਬ ਤੁਹਾਨੂੰ ਹੈਰਾਨੀ ਹੋਏਗੀ ਅੱਜ ਦੀ ਨਸਲ ਨੂੰ ਸੁਣ ਕੇ, ਬੜੇ ਸਾਰੇ ਇਲਾਕੇ ਐਸੇ ਸਨ ਪੰਜਾਬ ਦੇ ਜਿੱਥੇ ਆਪਣੇ ਵਾਲਦ ਨੂੰ ਲੋਕੀ ਚਾਚਾ ਆਖਦੇ ਸਨ। ਤੁਹਾਨੂੰ ਸ਼ਾਇਦ ਮਾਯੂਬ ਲੱਗੇ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਡਿਆ, ਲੇਕਿਨ ਪੰਜਾਬ 'ਚ ਬੜੇ ਸਾਰੇ ਇਲਾਕੇ ਸਨ ਜਿੱਥੇ ਵਾਲਦ ਨੂੰ ਚਾਚਾ ਆਖਦੇ ਸਨ। ਔਰ ਉਹਦੀ ਵਜ੍ਹਾ ਕੀ ਸੀ ਕਿ ਉਹ ਮੇਰਾ ਖਿਆਲ ਸ਼ਰਮੋ ਹੀ ਆਈ, ਇਹੀ ਮੈਂ ਸਮਝ ਸਕਦਾ, ਹੋਰ ਕੋਈ ਨਹੀਂ। ਜਿਹੜੇ ਬਜ਼ੁਰਗ ਨੇ ਉਹ ਗਾਈਡ ਕਰ ਦੇਣ ਵੀ ਇਹ ਕਿਉਂ ਹੁੰਦਾ ਸੀ ਇਸ ਤਰ੍ਹਾਂ, ਅਤੇ ਉਹ ਸ਼ਰਮੋ ਹੀ ਆਈ ਸੀ, ਜਾਂ ਉੱਥੋਂ ਦਾ ਕਲਚਰ ਇੱਕ ਇਹੋ ਜਿਹਾ ਸੀ। ਅਤੇ ਹੁਣ ਇਹ ਸਾਰਾ ਕੁਝ ਹੀ ਉਤਰ ਗਿਆ। ਅੱਛਾ, ਖੈਰ ਉਸ ਜ਼ਮਾਨੇ ਦੇ ਵਿੱਚ ਇਹ ਪ੍ਰਾਹੁਣਾ ਵੀ ਮੇਰਾ ਖਿਆਲ ਸ਼ਰਮੋ ਯਾਦ ਦੇ ਚੱਕਰ 'ਚ ਸੀ ਵੀ ਯਾਰ ਜਵਾਈ ਕਹਿਣ ਨਾਲੋਂ ਬੜਾ ਹੀ ਕਰੂਡ ਲਫ਼ਜ਼ ਹੈ, ਅਤੇ ਉਹ ਉਸ ਹਿਸਾਬ ਨਾਲ ਅਗਰ ਆਖਿਆ ਜਾਏ ਜਵਾਈ, ਅਤੇ ਉਹ ਅਸੀਂ ਜਿਵੇਂ ਸਾਲਾ ਵੈਸੇ ਤਾਂ ਠੀਕ ਹੈ, ਲੇਕਿਨ ਸਾਲੇ ਨੂੰ ਗਾਲ ਦੇ ਤੌਰ 'ਤੇ ਵੀ ਇਸਤੇਮਾਲ ਕਰ ਲੈਂਦੇ ਨੇ, ਅਤੇ ਇਸੇ ਤਰੀਕੇ ਨਾਲ ਉਹ ਜਵਾਈ ਜਿਹੜਾ ਉਹਨੂੰ ਵੀ ਗਾਲ ਦੇ ਤੌਰ 'ਤੇ ਇਸਤੇਮਾਲ ਕਰ ਲੈਂਦੇ ਨੇ ਕਈ ਵਾਰੀ ਪੰਜਾਬ ਦੇ ਕਲਚਰ 'ਚ। ਤਾਂ ਇਸ ਲਈ ਮੇਰਾ ਖਿਆਲ ਜ਼ਰਾ ਸੌਫਟ ਰੱਖਣ ਵਾਸਤੇ, ਸ਼ਰਮ ਹਯਾ ਬਰਕਰਾਰ ਰੱਖਣ ਵਾਸਤੇ ਇਹ ਜਿਹੜਾ ਜਵਾਈ ਭਾਈ ਨੂੰ ਜਿਹੜਾ ਉਹ ਪ੍ਰਾਹੁਣਾ ਆਖ ਦਿੰਦੇ ਸਨ। ਲੇਕਿਨ ਇਹ ਸ਼ਰੀਫ ਖਾਨਦਾਨ ਨੇ ਮੈਨੂੰ ਲੱਗਦਾ ਪ੍ਰਾਹੁਣੇ ਦਾ ਲਫ਼ਜ਼ ਜਿਹੜਾ ਹੈ ਨਾ, ਉਹ ਉਹਦੇ ਐਬਸਲੂਟ ਮੀਨਿੰਗਸ ਦੇ ਵਿੱਚ ਲੈ ਲਿਆ। ਕਿਸ ਤਰ੍ਹਾਂ ਉਹਨਾਂ ਨੇ ਭਾ ਸਫਦਰ ਨੂੰ ਵਾਕਈ ਪ੍ਰਾਹੁਣਾ ਬਣਾ ਦਿੱਤਾ। ਪਿਛਲੀ ਵਾਰੀ ਵੀ ਪ੍ਰਾਹੁਣਿਆਂ ਤਰ੍ਹਾਂ ਸੱਦਿਆ ਅਤੇ ਪ੍ਰਾਹੁਣਿਆਂ ਤਰ੍ਹਾਂ ਉੱਥੋਂ ਘੱਲ ਛੱਡਿਆ, ਕਿਸੇ ਕਾਰਡ ਦੇ ਉੱਤੇ ਭਾ ਦਾ ਨਾਂ ਨਾ ਆਇਆ। ਇਸ ਵਾਰੀ ਵੀ ਜਿਹੜਾ ਮਰੀਮ ਸਾਹਿਬਾ ਦੇ ਪੁੱਤਰ ਦਾ ਕਾਰਡ ਛਪਿਆ, ਉਹਦੇ 'ਤੇ ਭਾ ਦਾ ਨਾਂ ਹੀ ਨਹੀਂ ਕਿਤੇ ਵੀ। ਹੁਣ ਇਹ ਵੀ ਮੈਨੂੰ ਨਹੀਂ ਪਤਾ ਵੀ ਭਾ ਨੂੰ ਸੱਦਿਆ ਵੀ ਹੈ ਕਿ ਨਹੀਂ। ਸੱਦਣਗੇ ਤਾਂ ਸਹੀ, ਕਿਉਂਕਿ ਪੁੱਤਰ ਜਿਹੜਾ ਹੈ ਉਹ ਭਾ ਦੇ ਨਾਲ ਬੜਾ ਅਟੈਚ ਹੈ। ਇਹ ਮੇਰੇ ਜ਼ਰਾ ਇਹ ਦੱਸਦੇ ਨੇ ਕਿ ਜਿਹੜਾ ਜੁਨੇਦ ਸਫਦਰ ਹੈ ਉਹ ਵਾਲਦਾ ਤੋਂ ਜ਼ਿਆਦਾ ਵਾਲਦ ਨਾਲ ਅਟੈਚ ਹੈ।
ਵਾਲਦ ਦਾ ਬੜਾ ਇਹਤਰਾਮ ਕਰਦਾ ਹੈ ਔਰ ਇਹ ਵੀ ਸੋਚਦਾ ਹੈ ਕਿ ਵਾਲਦ ਜਿਹੜਾ ਉਹਨਾਂ ਦਾ ਉਹ ਬੜਾ ਮੁਸੀਬਤੀ ਆਦਮੀ ਹੈ, ਮਤਲਬ ਕਿ ਅੱਛਾ ਬੰਦਾ ਹੈ ਔਰ ਉਹਨੇ ਮੁਸ਼ਕਿਲ ਹਾਲਾਤ ਦੇ ਵਿੱਚ ਉਹਨੇ ਜ਼ਿੰਦਗੀ ਦੇ ਵਿੱਚ ਜਿਹੜੀ ਉੱਤੇ ਮੁਸ਼ਕਿਲ ਪਈ ਹੈ ਉਹਨੂੰ ਬੜੇ ਅੱਛੇ ਤਰੀਕੇ ਦੇ ਨਾਲ ਨਜਿੱਠਿਆ ਹੈ। ਇਹੀ ਵਜ੍ਹਾ ਹੈ ਕਿ ਮੈਂ ਪੋਲੀਟੀਕਲ ਮੁਖਾਲਫਤ ਹੋਣ ਦੇ ਬਾਵਜੂਦ ਮੈਂ ਪਾ ਸਫਦਰ ਦਾ ਇਹਤਰਾਮ ਕਰਨਾ, ਕਿਉਂਕਿ ਮੁਸੀਬਤੀ ਬੰਦਾ ਹੈ। ਉਹਨੇ ਜਿਹੜੀਆਂ ਮੁਸੀਬਤਾਂ ਨੂੰ, ਮਤਲਬ ਉਹਨੇ ਜੇਲ੍ਹਾਂ ਵੀ ਕੱਟੀਆਂ ਨੇ ਇਸ ਟੱਬਰ ਵਾਸਤੇ, ਵਰਨਾ ਪਾ ਸਫਦਰ ਨੇ ਤਾਂ ਕੋਈ ਲੁੱਟ ਨਹੀਂ ਪਾਈ ਨਾ। ਉਹਨੇ ਤਾਂ ਉਹ ਦੇਖੋ ਸਾਦਾ ਜ਼ਿੰਦਗੀ ਗੁਜ਼ਾਰਦਾ ਹੈ, ਸਾਦਾ ਕੱਪੜੇ ਪਾਉਂਦਾ ਹੈ, ਸਾਦਾ ਰੋਟੀ ਖਾਂਦਾ, ਮਲੰਗ ਆਦਮੀ ਹੈ। ਉਹਨੇ ਕੋਈ ਲੁੱਟ ਮਾਰ ਤਾਂ ਨਹੀਂ ਕੀਤੀ, ਲੇਕਿਨ ਜੇਲ੍ਹਾਂ ਉਹਨੇ, ਮੇਰਾ ਮਤਲਬ ਸਲਮਾਨ ਸ਼ਹਬਾਜ਼ ਨੇ ਜੇਲ੍ਹ ਨਹੀਂ ਕੱਟੀ, ਲੇਕਿਨ ਪਾ ਸਫਦਰ ਨੇ ਕੱਟੀ ਹੈ, ਜਿਹੜੀ ਗੱਲ ਮੰਨਣ 'ਚ ਆਉਣੀ ਚਾਹੀਦੀ ਹੈ। ਮਾਲ ਪਾਣੀ ਹੋਰ ਬੰਦੇ ਖਾ ਗਏ, ਲੇਕਿਨ ਜੇਲ੍ਹਾਂ ਜਿਹੜੀਆਂ ਨੇ ਉਹ ਉਹਨੂੰ ਕੱਟਣੀਆਂ ਪਈਆਂ ਨੇ। ਮੁਸੀਬਤੀ ਆਦਮੀ, ਇਸ ਲਈ ਮੈਂ ਵੀ ਮਸ਼ਵਰਾ ਜੁਨੇਦ ਸਫਦਰ ਨੂੰ ਇਹੀ ਦਿਆਂਗਾ ਵੀ ਉਹਨਾਂ ਦਾ ਇਹਤਰਾਮ ਕਰੇ ਜਿੰਨਾ ਕਰ ਸਕਦਾ। ਲੇਕਿਨ ਇਹ ਮੈਨੂੰ ਬੜੀ ਤਕਲੀਫ ਹੋਈ ਹੈ ਵੀ ਕਾਰਡ ਦੇ ਉੱਤੇ ਭਾ ਦਾ ਨਾਂ ਕਿਤੇ ਨਹੀਂ ਹੈ। ਜਿਹੜੇ ਮਹਿਮਾਨਾਂ ਨੂੰ ਕੋਈ ਮੈਸੇਜ ਗਏ ਨੇ, ਸੱਦਾ ਗਿਆ ਵਿਆਹ ਦਾ, ਉਹਦੇ 'ਤੇ ਭਾ ਦਾ ਕੋਈ ਨਾਂ ਨਹੀਂ ਹੈ। ਔਰ ਸਾਡੇ ਜਿਹੜੇ ਅੰਦਰੂਨੀ ਜ਼ਰਾਏ ਨੇ ਉਹ ਕਹਿੰਦੇ ਨੇ ਕਿ ਰਿਸੈਪਸ਼ਨ ਦੇ ਵਿੱਚ ਵੀ ਭਾ ਜਿਹੜਾ ਉੱਥੇ ਨਹੀਂ ਖਲੋਤਾ ਹੋਇਆ। ਇਹ ਅੱਜ ਜਿਹੜਾ ਇਸ ਵੇਲੇ ਫੰਕਸ਼ਨ ਹੋਣਾ ਹੈ ਉਹਦੇ 'ਚ ਵੀ ਰਿਸੈਪਸ਼ਨ ਲਾਈਨ 'ਚ ਵੀ ਭਾ ਦਾ ਜਿਹੜਾ ਨਾਂ ਉੱਥੇ ਨਹੀਂ ਹੈਗਾ, ਜਿਹੜਾ ਵੀ ਪ੍ਰੋਗਰਾਮ ਬਣਿਆ। ਹੁਣ ਬਾਅਦ ਦੇ ਵਿੱਚ ਭਾ ਆ ਕੇ ਖਲੋ ਤਾਂ ਸਕਦਾ ਭਾ ਵੀ ਮੇਰਾ ਖਿਆਲ ਹਿਆ ਕਰਦਾ ਇਹਨਾਂ ਦਾ, ਨਾ ਕਰੇ ਤਾਂ ਇਹਨਾਂ ਨੇ ਕੀ ਕਰ ਲੈਣਾ, ਜਵਾਈ ਭਾਈ ਹੈ। ਅਤੇ ਨਾਲ ਉਹ ਤੁਹਾਨੂੰ ਪਤਾ ਹੈ ਕਿ ਉਹ ਜਿਹੜੀ ਚੀਫ ਮਿਨਿਸਟਰ ਸਾਹਿਬਾਂ ਨੇ ਉਹਨਾਂ ਦਾ ਉਹ ਸ਼ੌਹਰ ਹੈ, ਲਾੜਾ ਹੈ ਉਹਨਾਂ ਦਾ। ਲੇਕਿਨ ਸਲੂਕ ਜਿਹੜਾ ਉਹਨਾਂ ਨਾਲ ਹੋ ਰਿਹਾ ਉਹਦੇ ਉੱਤੇ ਮੈਂ ਪੁਰਜ਼ੋਰ ਉਸ ਸਲੂਕ ਦੀ ਮਜ਼ੰਮਤ ਕਰਾਂਗਾ। ਮੈਂ ਜਿਹੜੀ ਅੰਜਮਨੇ ਜਿਹੜੀ ਆਪਣਾ ਮੁਤਾਸਰੀ ਨੇ ਸਸੁਰਾਲ, ਜਿਹੜੀ ਅੰਜਮਨੇ ਦਾਮਾਦ ਜਾਂ ਅੰਜਮਨੇ ਜਵਾਈ ਭਾਈ ਮੁਤਾਸਰੀ ਨੇ ਸਸੁਰਾਲ ਸ਼ਰੀਫ, ਉਹਨਾਂ ਦਾ ਮੈਂ ਸਸੁਰਾਲ, ਮੈਂ ਸਿਰਫ ਸ਼ਰੀਫਾਂ ਦੇ ਸਸੁਰਾਲ ਦੀ ਗੱਲ ਨਹੀਂ ਕਰਦਾ, ਓਵਰਆਲ ਸਸੁਰਾਲ ਨੂੰ ਮੈਂ ਇਹਤਰਾਮ ਨਾਲ ਸਸੁਰਾਲ ਸ਼ਰੀਫ ਕਹਿਣ ਡਿਆ। ਅਤੇ ਇਹ ਜਿੰਨੇ ਵੀ ਜਵਾਈ ਭਾਈ ਜਿਹੜੇ ਮੁਤਾਸਰੀ ਨੇ ਸਸੁਰਾਲ ਨੇ, ਉਹ ਉਸ ਅੰਜਮਨ ਦੇ ਇਹ ਜ਼ਾਹਿਰ ਹੈ ਚੇਅਰਮੈਨ ਨੇ। ਆਪਣੇ ਘਰ ਦਮਾਦ ਵੀ ਰਹੇ ਨੇ, ਲੇਕਿਨ ਹੁਣ ਤਾਂ ਉਹ ਥੱਕ ਕੇ ਅਤੇ ਛੱਡ ਕੇ ਚਲੇ ਗਏ ਨੇ ਇਸ ਕੰਮ ਨੂੰ। ਹੁਣ ਤਾਂ ਉਹ ਮਾਨਸੇਰੇ ਰਹਿੰਦੇ ਨੇ, ਉਹਨਾਂ ਨੇ ਹੱਥ ਖੜੇ ਕਰ ਦਿੱਤੇ ਨੇ। ਜ਼ਾਹਿਰ ਹੈ ਜਦੋਂ ਨਿਆਣੇ ਨਿੱਕੇ ਸਨ ਮਜਬੂਰ ਹੋਣਗੇ ਨਿਆਣਿਆਂ ਦੀ ਵਜ੍ਹਾ ਤੋਂ, ਹੁਣ ਨਿਆਣੇ ਵੱਡੇ ਹੋ ਗਏ ਨੇ, ਮਜਬੂਰੀਆਂ ਉਹਨਾਂ ਦੀਆਂ ਮੁੱਕ ਗਈਆਂ ਨੇ, ਉਹਨਾਂ ਨੇ ਉਹਨਾਂ ਦੇ ਪੈਰਾਂ 'ਚ ਜਿਹੜੀਆਂ ਬੇੜੀਆਂ ਸਨ ਉਹ ਤੋੜ ਛੱਡੀਆਂ ਨੇ, ਅਤੇ ਉਹ ਉਹਨਾਂ ਬੇੜੀਆਂ ਨੂੰ ਤੋੜ ਕੇ ਹੁਣ ਮਾਨਸੇਰੇ ਜਾ ਪਹਾੜੀ 'ਤੇ ਬੈਠੇ ਨੇ। ਅਤੇ ਬਹਰਹਾਲ ਇਹ ਬੜੀ ਮਜ਼ੰਮਤ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ। ਅੱਗੇ ਚੱਲਦੇ ਜੀ, ਅੱਗੇ ਹੁਣ ਜ਼ਿਮੀਂਦਾਰਾਂ ਦੀ ਗੱਲ ਕਰ ਲਈਏ। ਜ਼ਿਮੀਂਦਾਰਾਂ ਨਾਲ ਜੋ ਕੁਝ ਇਹਨਾਂ ਨੇ ਕਣਕ 'ਤੇ ਕੀਤਾ ਉਹ ਤੁਹਾਨੂੰ ਪਤਾ ਹੈ, ਜੋ ਮਕਈ 'ਤੇ ਕੀਤਾ ਪਤਾ ਹੈ, ਜੋ ਕਾਟਨ ਕਪਾਹ 'ਤੇ ਕੀਤਾ ਉਹ ਤੁਹਾਨੂੰ ਪਤਾ ਹੈ। ਹੁਣ ਜ਼ਿਮੀਂਦਾਰਾਂ ਦੇ ਨਾਲ ਆਲੂ ਅਤੇ ਕਿੰਨੂ 'ਤੇ ਵੀ ਉਹੀ ਕੰਮ ਕਰ ਦਿੱਤਾ ਹੈ। ਉਹ ਅੱਗੇ ਬਾਜੀ ਲੜ ਗਈ ਸੀ ਉਹਨਾਂ ਨੂੰ, ਅਤੇ ਹੁਣ ਜਿਹੜਾ ਉਹ ਹਾਫਿਜ਼ ਜੀ ਲੜ ਗਏ ਨੇ। ਉਹਨਾਂ ਨੇ ਉਹ ਬਾਰਡਰ ਬੰਦ ਕਰ ਦਿੱਤਾ, ਅਫਗਾਨਿਸਤਾਨ ਦਾ ਬਾਰਡਰ ਬੰਦ ਕੀਤਾ, ਅਤੇ ਉਹਦੀ ਵਜ੍ਹਾ ਤੋਂ ਕੀ ਹੋਇਆ ਵੀ ਆਲੂ ਜਾਣਾ ਵੀ ਬੰਦ, ਕਿੰਨੂ ਜਾਣਾ ਵੀ ਬੰਦ। ਅਤੇ ਹੁਣ ਕਿਸਾਨ ਜਿਹੜਾ ਉਹ ਵਿਚਾਰਾ, ਮੈਂ ਹੀ ਦੱਸ ਸਕਦਾ ਵੀ ਰੁਲ ਗਿਆ ਬਿਲਕੁਲ ਹੀ। ਉਹਦੀ ਰੀੜ੍ਹ ਦੀ ਹੱਡੀ ਤੋੜ ਛੱਡੀ ਇਹਨਾਂ ਨੇ ਪੂਰੀ। ਮਤਲਬ 25 ਲੱਖ ਕਿਸਾਨ ਐਸਾ ਹੈ, ਮੈਂ ਨਹੀਂ ਆਂਦਾ। ਇਹ ਉਹ ਜਿਹੜੇ ਜਾਲੀ ਪ੍ਰੋਫੈਸਰ ਨੇ, ਜਾਂ ਸਾਡਾ ਤਾਸਰ ਹੈ ਉਹਨਾਂ ਦੇ ਬਾਰੇ ਵੀ ਉਹ ਜਾਲੀ ਪ੍ਰੋਫੈਸਰ ਨੇ, ਕਿਉਂਕਿ ਕੋਈ PhD ਵਗੈਰਾ ਤਾਂ ਉਹਨਾਂ ਕੋਲ ਹੈ ਨਹੀਂ, ਬਸ ਆਪਣੇ ਆਪ ਨੂੰ ਪ੍ਰੋਫੈਸਰ ਕਹਿੰਦੇ ਨੇ। ਐਹਸਨ ਇਕਬਾਲ ਸਾਹਿਬ, ਉਹ ਜਿਹੜੇ ਨੇ ਉਹ ਆਪ ਕਹਿੰਦੇ ਨੇ ਆਪਣੇ ਮੂੰਹ, ਹਕੂਮਤ ਦੇ ਵਜ਼ੀਰ ਨੇ, ਉਹ ਕਹਿੰਦੇ ਨੇ ਕਿ 25 ਲੱਖ ਬੰਦੇ ਨੇ ਜਿਹੜੀ ਹੈ ਉਹ ਜ਼ਰਾਤ ਛੱਡ ਦਿੱਤੀ ਹੈ। ਇੰਨਾ ਬੁਰਾ ਵੇਲਾ ਇਸ ਵੇਲੇ ਜ਼ਰਾਤ ਦੇ ਉੱਤੇ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਕੂਮਤੀ ਆਪਣਾ ਸਰਵੇ ਸੀ ਉਹ ਦੱਸਦਾ ਸੀ ਕਿ 2005 ਦੇ ਵਿੱਚ, ਹਾਂਜੀ 2005 ਦੇ ਵਿੱਚ ਫਸਲਾਂ ਤੋਂ ਜਿਹੜੀ ਆਮਦਨ ਸੀ ਕਿਸਾਨਾਂ ਦੀ, ਉਹ 34% ਪਿੰਡਾਂ 'ਚ ਰਹਿਣ ਵਾਲਿਆਂ ਦੀ ਫਸਲ ਤੋਂ ਆਮਦਨ 34% ਸੀ, ਅਤੇ ਹੁਣ ਉਹ ਆਮਦਨ ਜਿਹੜੀ ਹੈ ਉਹ 11% ਰਹਿ ਗਈ ਹੈ। ਮੇਰਾ ਖਿਆਲ 44% ਸੀ, 44%। ਹੁਣ ਉਹ 11% ਰਹਿ ਗਈ ਹੈ। ਅੱਗੋਂ ਆਪ ਹਿਸਾਬ ਲਾ ਲਓ ਕਿ ਕਿੰਨੀ ਜ਼ਿਆਦਾ ਉਹਦੇ ਵਿੱਚ ਜਿਹੜੀ ਹੈ ਉਹ ਕਮੀ ਵਾਕਿਆ ਹੋਈ ਹੈ। ਅੱਗੇ ਚੱਲਦੇ ਜੀ। ਅਗਲੀ ਗੱਲ ਹੁਣ ਮਰੀਮ ਨਵਾਜ਼ ਸਾਹਿਬ ਆਉਂਦੀਆਂ ਨੇ ਕਿ ਮੈਂ ਜਿਹੜਾ ਆਲੂ ਦੀ ਐਕਸਪੋਰਟ ਹੈ ਅਤੇ ਕਿੰਨੂ ਦੀ ਐਕਸਪੋਰਟ ਹੈ, ਇੱਥੇ ਜ਼ਿਮੀਂਦਾਰਾਂ ਦਾ ਲੱਕ ਨਹੀਂ ਲੱਗਣ ਦਿਆਂਗੀ, ਇਹਨਾਂ ਦਾ ਕੋਈ ਨਾ ਕੋਈ ਮੈਂ ਆਸਰਾ ਬਣਾਂਗੀ, ਅਤੇ ਇਹਨਾਂ ਦੇ ਮਾਮਲਾਤ ਜਿਹੜੇ ਨੇ ਉਹਨਾਂ ਨੂੰ ਮੈਂ ਠੀਕ ਕਰਾਂਗੀ। ਇਹ ਜਿਹੜੀ ਕਿੰਨੂ ਦੀ ਔਰ ਆਲੂ ਦੀ ਐਕਸਪੋਰਟ ਖਰਾਬ ਹੋਈ, ਇਹਨੂੰ ਮੈਂ ਠੀਕ ਕਰਾਂਗੀ ਫੌਰੀ ਤੌਰ 'ਤੇ। ਹੁਣ ਦੱਸੋ, ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ। ਹੁਣ ਇਹ ਟਿੱਕਰ ਇਹਨਾਂ ਨੇ ਬਣਵਾ ਕੇ ਜਾਰੀ ਕਰ ਦਿੱਤੇ। ਉੱਧਰੋਂ ਆਜ਼ਮਾ ਬੁਖਾਰੀ ਸਾਹਿਬਾ ਦੇ ਵੀ ਹਾਲ ਹੋਈ ਨੇ। ਹੁਣ ਇਹ ਕਿੰਨੂ ਔਰ ਮਾਲਟੇ ਦਾ ਮਸਲਾ ਕੀ ਬਣਿਆ? ਮਸਲਾ ਇਹਦਾ ਬਣਿਆ ਕਿ ਅਫਗਾਨਿਸਤਾਨ ਦਾ ਬਾਰਡਰ ਬੰਦ ਹੈ। ਅਫਗਾਨਿਸਤਾਨ ਦਾ ਜਿਸ ਵੇਲੇ ਬਾਰਡਰ ਬੰਦ ਹੈ, ਅਤੇ ਸਾਡਾ ਕਿੰਨੂ ਅਫਗਾਨਿਸਤਾਨ ਦੇ ਰਾਹੀਂ ਅੱਗੇ ਮਿਡਲ ਈਸਟ ਦੇ ਵਿੱਚ ਬੜੇ ਸਾਰੇ ਮੁਲਕਾਂ 'ਚ ਜਾਂਦਾ ਹੈ। ਬਾਕੀ ਜਿਹੜੀ ਐਕਸਪੋਰਟ ਹੈ ਉਹ ਸਾਨੂੰ ਉਸ ਤਰ੍ਹਾਂ ਸੂਟ ਹੀ ਨਹੀਂ ਕਰਦੀ। ਜ਼ਮੀਨੀ ਰਸਤੇ 'ਚ ਹੀ ਜ਼ਾਹਿਰ ਹੈ ਉਹਦੇ 'ਤੇ ਕਿਰਾਇਆ ਘੱਟ ਪੈਂਦਾ ਅਤੇ ਉਹ ਸੂਟ ਕਰਦੀ ਹੈ। ਹੁਣ ਜਦੋਂ ਤੱਕ ਉਹ ਬਾਰਡਰ ਬੰਦ ਹੈ, ਅਤੇ ਮੈਨੂੰ ਦੱਸੋ ਬਾਜੀ ਦੇ ਕੋਲ ਐਸਾ ਕਿਹੜਾ ਗਿੱਦੜ ਸਿੰਘੀ ਹੈ ਵੀ ਬਾਜੀ ਇਸ ਐਕਸਪੋਰਟ ਨੂੰ ਖੋਲ੍ਹ ਲੈਗੀ? ਮਤਲਬ ਨਾ ਐਕਸਪੋਰਟ ਖੁੱਲ੍ਹਣੀ ਹੈ, ਨਾ ਕੁਝ ਹੋਣਾ ਹੈ। ਬਸ ਬਾਜੀ ਨੂੰ ਟਿੱਕਰ ਜਾਰੀ ਕਰਨੇ ਸਨ, ਬਾਜੀ ਨੇ ਟਿੱਕਰ ਜਾਰੀ ਕਰ ਦਿੱਤੇ ਨੇ, ਅਤੇ ਬਾਜੀ ਨੂੰ ਇਹੀ ਲੱਗਦਾ ਵੀ ਫਿਲਮ ਚੱਲਣ ਡਈ ਹੈ। ਮੈਂ ਬਿਆਨ ਦੇ ਦਿੱਤਾ, ਸਾਰਿਆਂ ਨੇ ਤਾੜੀਆਂ ਮਾਰ ਦਿੱਤੀਆਂ ਨੇ, ਅਤੇ ਅਗਲੇ ਦਿਨ ਨਵਾਂ ਗੱਲ ਅਤੇ ਨਵੀਂ ਗੱਲ ਸੁਣਾਵਾਂਗੇ, ਨਵੀਂ ਕਹਾਣੀ ਸੁਣਾਵਾਂਗੇ, ਨਵਾਂ ਤਮਾਸ਼ਾ ਕਰਾਂਗੇ।
ਇਸ ਗੱਲ ਦਾ ਕੋਈ ਅਹਿਸਾਸ ਨਹੀਂ ਕਿ ਕੱਲ੍ਹ ਨੂੰ ਲੋਕਾਂ ਪੁੱਛਣਾ ਹੈ ਵੀ ਤੁਸੀਂ ਇਹ ਬਿਆਨ ਦਿੱਤਾ ਸੀ, ਫਿਰ ਤੁਸੀਂ ਕੀ ਕੀਤਾ, ਲੇਕਿਨ ਕੋਈ ਇਹਦਾ ਲੈਣ ਦੇਣ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਲਾ ਲਓ। ਪਾਕਿਸਤਾਨੀ ਫੌਜ ਦਾ ਮਕਸਦ ਈਮਾਨ, ਤਕਵਾ, ਜਹਾਦ ਫੀ ਸਬੀਲਿल्लाह ਹੈ। ਨਾ ਉਹ ਰੋਟੀ ਮੰਗਦੀ ਹੈ, ਨਾ ਘਰ ਮੰਗਦੀ ਹੈ, ਬਲਕਿ ਅੱਲਾ ਤੋਂ ਸ਼ਹਾਦਤ ਮੰਗਦੀ ਹੈ। ਹਾਫਿਜ਼ ਮੁਹੰਮਦ ਤਾਹਿਰ ਅਸ਼ਰਫੀ ਸਾਹਿਬ, ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਆਮ ਫੌਜੀ ਜਿਹੜਾ ਸਾਡਾ ਇੰਜੀ ਹੈ ਵਿਚਾਰਾ, ਲੇਕਿਨ ਜਰਨੈਲ ਨਹੀਂ ਹੈ ਸਾਰਾ ਕੁਝ ਮੰਗਦੇ। ਜਰਨੈਲ ਰੋਟੀ ਵੀ ਮੰਗਦੇ ਨੇ, ਜਰਨੈਲ DHA ਦਾ ਪਲਾਟ ਵੀ ਮੰਗਦੇ ਨੇ, ਜਰਨੈਲ DHA ਦਾ ਨੁੱਕਰ ਵਾਲਾ ਕਮਰਸ਼ੀਅਲ ਪਲਾਟ ਵੀ ਮੰਗਦੇ ਨੇ, ਜਰਨੈਲ ਫਿਰ ਰੋਟੀ ਦੇ ਨਾਲ ਜਨਾਬ ਗੋਸ਼ਤ ਵੀ ਮੰਗਦੇ ਨੇ, ਸ਼ਹਿਦ ਵੀ ਮੰਗਦੇ ਨੇ, ਦੇਸੀ ਘਿਓ ਵੀ ਮੰਗਦੇ ਨੇ, ਅਤੇ ਇਹ ਸ਼ਹਾਦਤ ਨਹੀਂ ਮੰਗਦੇ। ਇਸਤਸਨਾ ਲੈਂਦੇ ਨੇ, ਕਿਸੇ ਕਿਸਮ ਦੀ ਅਕਾਊਂਟੇਬਿਲਿਟੀ ਵੀ ਨਹੀਂ ਮੰਗਦੇ ਉਹ, ਅਤੇ ਸ਼ਹੀਦ ਵੀ ਨਹੀਂ ਹੋਣਾ ਚਾਹੁੰਦੇ। ਅਤੇ ਨਾਲ ਜਰਨੈਲ ਜਿਹੜੇ ਨੇ ਉਹ, ਮੇਰਾ ਮਤਲਬ ਕਹਿਣ ਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਇਸਤਸਨਾ ਵੀ ਮੰਗਦੇ ਨੇ ਅਤੇ ਨਵੀਂ ਨੌਕਰੀ ਵੀ ਮੰਗਦੇ ਨੇ। ਅਤੇ ਇਹ ਤਾਹਿਰ ਅਸ਼ਰਫੀ ਸਾਹਿਬ, ਹਾਂ ਜਿਹੜੀ ਬਾਕੀ ਫੌਜ ਹੈ ਸਾਰੀ, ਉਹ ਜਿਹੜੀ ਹੈ ਉਹ ਜ਼ਾਹਿਰ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਉਹ ਵਾਕਈ ਇਹ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਠੀਕ ਨੇ, ਇਸੇ ਤਰੀਕੇ ਨਾਲ ਹੀ। ਅੱਛਾ ਜੀ, ਅਗਲੀ ਖਬਰ ਲੈ ਲਓ ਜ਼ਰਾ। ਜਿਹੜੇ ਸਾਡੇ ਵਜ਼ੀਰ ਦਿਫਾ ਸਾਹਿਬ ਨੇ, ਉਹ ਵੈਸੇ ਆਈਨੀ ਤੌਰ 'ਤੇ ਉਹ ਆਸਿਮ ਮੁਨੀਰ ਸਾਹਿਬ ਦੇ ਬੌਸ ਨੇ, ਭਾਵੇਂ ਫਾਰਮ 47 'ਤੇ ਹੀ ਨੇ। ਉਹ ਕਿਤੇ ਰਾਤੀ ਜੁੜ ਗਏ ਨੇ ਕਿਸੇ ਨੂੰ, ਇੱਕ ਤਾਂ ਤੁਸੀਂ ਦੰਦ ਬੜੇ ਯਾਰ ਕੱਢਦੇ ਜੇ, ਨਾਲ ਹੀ ਮੇਰੇ ਮੂੰਹ 'ਚੋਂ ਗੱਲ ਗਲਤ ਨਿਕਲ ਜਾਂਦੀ ਮਾੜੀ ਜੀ, ਤੁਸੀਂ ਪਤਾ ਨਹੀਂ ਕਿੱਧਰ ਤੇ ਕਿੱਧਰ ਨਿਕਲ ਜਾਂਦੇ ਹੋ। ਮੈਂ ਸਮਝ ਤੋਂ ਬਾਹਰ ਹੈ। ਰਫੀਕ ਦੰਦ ਆਪਣੇ ਪੁੱਤਰ ਅੰਦਰ ਕਰ ਲੈ ਕਿਸੇ ਲਈ, ਯਾਰ ਮੈਂ ਵੀ ਇਨਸਾਨ ਹੈ। ਇੱਥੇ ਮੇਰਾ ਮਤਲਬ ਐਡੀਟਿੰਗ ਅਗਰ ਨਹੀਂ ਕਰੀ ਦੀ, ਚੀਜ਼ਾਂ ਬਹੁਤੀਆਂ ਨਹੀਂ ਕੱਟੀ ਦੀਆਂ, ਮੇਰੇ ਕੋਲੋਂ ਵੀ ਗਲਤੀ ਹੁੰਦੀ ਹੈ। ਕੋਈ ਗੱਲ ਮੂੰਹ 'ਚੋਂ ਨਿਕਲ ਜਾਂਦੀ ਹੈ, ਤੂੰ ਪਹਿਲਾਂ ਖਲੋ ਕੇ ਹੱਸਣ ਲੱਗ ਪੈਂਦਾ, ਬਹਿ ਜਾ ਪੁੱਤਰ, ਆਰਾਮ ਨਾਲ ਬਹਿ ਕੇ ਗੱਲ ਸੁਣ, ਪੂਰੀ ਗੱਲ ਸੁਣੀ ਦੀ ਹੈ। ਕਿਸ ਵੇਲੇ ਮੂੰਹ 'ਚੋਂ ਸਲਿੱਪ ਆਫ ਟੰਗ ਹੋ ਜਾਂਦੀ ਹੈ, ਮੈਂ ਠੀਕ ਕਰ ਲੈਣਾ ਗੱਲ ਨੂੰ। ਉਹ ਮੇਰੇ ਮੂੰਹ 'ਚੋਂ ਇਹ ਨਿਕਲ ਗਿਆ ਵੀ ਪੈ ਗਏ ਨੇ। ਪੈ ਗਏ ਦਾ ਮਤਲਬ ਮੇਰਾ ਇਹ ਹੈ ਕਿ ਕਿਸੇ ਅਕਾਊਂਟ ਨੂੰ ਪੈ ਗਏ ਨੇ ਸੋਸ਼ਲ ਮੀਡੀਆ ਦੇ। ਤੁਸੀਂ ਪਤਾ ਨਹੀਂ ਕਿਹੜੀਆਂ ਗੱਲਾਂ ਕਿੱਧਰ ਲੈ ਜਾਂਦੇ ਹੋ। ਉਹ ਰਾਤੀ ਕਿਤੇ ਉਹ ਅਕਾਊਂਟ ਨਹੀਂ ਹੁੰਦੇ ਜਿੱਥੇ ਖਵਾਤੀਨ ਬੰਦਿਆਂ ਨੂੰ ਭਾਲਦੀਆਂ ਫਿਰਦੀਆਂ ਨੇ, ਲੱਭਦੀਆਂ ਫਿਰਦੀਆਂ ਨੇ, ਢੂੰਡਦੀਆਂ ਫਿਰਦੀਆਂ ਨੇ ਵੀ ਸਾਡੇ ਨਾਲ ਦੋਸਤੀ ਕਰੋ, ਪੈਸੇ ਸ਼ੈਸੇ ਦਿਓ, ਤਸਵੀਰਾਂ ਸ਼ੇਅਰ ਕਰਦੀਆਂ ਨੇ। ਉਹ ਜੇ ਕਿਸੇ ਅਕਾਊਂਟ ਨੂੰ ਜਾ ਜੁੜੇ ਨੇ ਖਵਾਜਾ ਸਾਹਿਬ ਕਿਤੇ, ਮੇਰਾ ਮਤਲਬ ਹੈ ਕਿ ਖਵਾਜਾ ਸਾਹਿਬ ਜਿਹੜੇ ਨੇ ਪਾਣੀ ਸ਼ਾਣੀ ਵਧੇਰ ਪੀ ਬੈਠੇ ਸਨ, ਅਤੇ ਉਹ ਜਾ ਕਿਤੇ, ਮੇਰਾ ਮਤਲਬ ਹੈ ਕਿ ਉਹ ਜੁੜੇ ਨੇ, ਅਤੇ ਉੱਥੇ ਦਿਲ ਸ਼ਿਲ ਜਿਹੜੇ ਨੇ ਨਾ, ਉਹ ਲਾਲ ਰੰਗ ਦੇ ਦਿਲ ਧੜਕਣ ਵਾਲੇ ਜਿਹੜੇ ਨੇ ਨਾ, ਉਹ ਸਹੀਓ ਨਹੀਂ ਮੇਰਾ ਦਿਲ ਧੜਕੇ, ਉਹ ਆਪਣੇ ਦਿਲ ਜਿਹੜੇ ਨੇ ਉਹ ਦਿੰਦੇ ਰਹੇ ਨੇ। ਅਤੇ ਉਹ ਸਵੇਰੇ ਮੇਰਾ ਖਿਆਲ ਕਿਤੇ ਭਰਜਾਈ ਸਾਹਿਬ ਨੇ ਲੈਤਰ ਪਰੇਡ ਕੀਤੀ ਹੋਏਗੀ, ਮੈਨੂੰ ਇਹੀ ਸਮਝ ਆਉਂਦੀ ਹੈ। ਉਹਨਾਂ ਨੇ ਦਿਲ ਦੁਲ ਇਹਨਾਂ ਦਾ ਜਿਹੜਾ ਸਿੱਧਾ ਕੀਤਾ ਹੈ, ਉਸ ਤੋਂ ਬਾਅਦ ਫਿਰ ਦਿਲ ਜਿਹੜੇ ਉੱਥੋਂ ਚੁੱਕਦੇ ਫਿਰਦੇ ਨੇ। ਉਹ ਜਿਸ ਵੇਲੇ ਬੰਦੇ ਨੇ ਗੰਦ ਪਾਇਆ ਹੋਵੇ ਤਾਂ ਉਹਨੂੰ ਚੁੱਕਣਾ ਪੈਂਦਾ ਹੈ ਨਾ, ਕਈ ਵਾਰੀ ਫਿਰ ਘਰ ਵਾਲੀ ਆਂਦੀ ਵੀ ਚੁੱਕਿਆ ਸਾਰਾ ਗੰਦ ਜਿਹੜਾ ਪਾਇਆ ਸੀ। ਤਾਂ ਸਵੇਰੇ ਫਿਰ ਉਹਨਾਂ ਨੇ ਉਹ ਗੰਦ ਇਕੱਠਾ ਕੀਤਾ ਸਾਰਾ, ਮਤਲਬ ਉਹ ਦਿਲ ਸ਼ਿਲ ਸਾਰੇ ਡਿਲੀਟ ਕੀਤੇ ਨੇ ਸਵੇਰੇ ਟਵੀਟ। ਇਹ ਪਾਕਿਸਤਾਨ ਦਾ ਵਜ਼ੀਰ ਦਿਫਾ ਜੇ, ਅਤੇ ਇਹ ਇਹਨਾਂ ਦੀ ਸੂਰਤ ਹਾਲ ਹੈ। ਅਗਲੀ ਗੱਲ ਤੁਹਾਡੇ ਸਾਹਮਣੇ ਕੀ ਕਰੀਏ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਬਿਲਾਵਲ ਸਾਹਿਬ ਅਤੇ ਮੋਹਸਨ ਨਕਵੀ, ਬਿਲਾਵਲ ਸਾਹਿਬ ਵੀ ਮੇਰੇ ਬੇਟੇ ਨੇ ਅਤੇ ਮੋਹਸਨ ਨਕਵੀ ਵੀ ਮੇਰੇ ਪੁੱਤਰਾਂ ਦੀ ਤਰ੍ਹਾਂ ਹੈ। ਇਹ ਆਸਫ ਜ਼ਰਦਾਰੀ ਸਾਹਿਬ ਨੇ ਬਹਿਰੇਨ ਦੇ ਵਜ਼ੀਰ ਦਾਖਲਾ ਦੇ ਨਾਲ ਗੁਫ਼ਤਗੂ ਕੀਤੀ ਹੈ। ਮੇਰੀ ਗੱਲ ਸਮਝ ਤੋਂ ਬਾਹਰ ਹੈ ਕਿ ਆਸਫ ਜ਼ਰਦਾਰੀ ਸਾਹਿਬ ਨੂੰ ਬਹਿਰੇਨ ਜਾ ਕੇ ਦੱਸਣ ਦੀ ਲੋੜ ਕੀ ਹੈ ਜੀ ਕਿ ਬਿਲਾਵਲ ਸਾਹਿਬ ਮੇਰੇ ਪੁੱਤਰ ਨੇ ਅਤੇ ਆਪਣੇ ਮੋਹਸਨ ਨਕਵੀ ਸਾਹਿਬ ਵੀ ਮੇਰੇ ਪੁੱਤਰਾਂ ਦੀ ਤਰ੍ਹਾਂ ਨੇ। ਲੇਕਿਨ ਇਹ ਗੱਲ ਜ਼ਰੂਰ ਹੈ ਵੀ ਜਹਾਜ਼ ਲੈ ਕੇ ਸਰਕਾਰੀ ਜਿਹੜਾ ਉਹ ਆਸਫ ਜ਼ਰਦਾਰੀ ਸਾਹਿਬ ਅਤੇ ਆਸਫਾ ਭੁੱਟੋ ਸਾਹਿਬਾ ਜਿਹੜੇ ਨੇ ਉਹ ਬਹਿਰੇਨ ਵਗੈਰਾ ਉੱਧਰ ਗਏ ਨੇ, ਅਤੇ ਸਰਕਾਰੀ ਮਾਲ ਹੈ, ਸਰਕਾਰੀ ਜਹਾਜ਼ ਹੈ, ਕਦੀ ਬਾਜੀ ਲੈ ਜਾਂਦੀ ਹੈ। ਅੱਜ ਕੱਲ੍ਹ ਏਅਰਫੋਰਸ ਦੇ ਜਹਾਜ਼ 'ਤੇ ਇਹਨਾਂ ਨੇ ਯਕੀਨ ਕਰੋ ਵੀ ਰਕਸ਼ਾ ਹੀ ਬਣਾਇਆ, ਟੈਕਸੀ ਵੀ ਨਹੀਂ ਕਿਹਾ ਜਾ ਸਕਦਾ ਉਹਨੂੰ, ਰਿਕਸ਼ਾ ਹੀ ਬਣਾਇਆ। ਇਹ ਪੰਜਾਬੀ 'ਚ ਅਸੀਂ ਰਕਸ਼ਾ ਆਖ ਦਿੰਦੇ, ਅੰਗਰੇਜ਼ੀ 'ਚ ਰਿਕਸ਼ਾ ਆਖ ਦਿੰਦੇ। ਇਹ ਜ਼ਰਾ ਕਿਸੇ ਲਫ਼ਜ਼ ਅੱਗੇ ਪਿੱਛੇ ਹੋ ਜਾਣ ਅਤੇ ਥੋੜ੍ਹੀ ਮਾਫੀ ਦਿਆ ਕਰੋ। ਅਤੇ ਇਹ ਉੱਥੇ ਪਹੁੰਚੇ ਨੇ ਬੰਦੇ, ਅਤੇ ਬਹਰਹਾਲ ਇਹੀ ਕਿਹਾ ਜਾ ਸਕਦਾ। ਹੁਣ ਅਸੀਂ ਕੀ ਕਹਿ ਸਕਦੇ ਹਾਂ ਵੀ ਇਹਨਾਂ ਨੇ ਇਹੀ ਸਮਝਿਆ ਹੈ ਚੋਰਾਂ ਦਾ ਮਾਲ ਨਹੀਂ ਹੈ, ਤਾਂ ਆਵਾਮ ਦਾ ਮਾਲ ਹੈ। ਲੇਕਿਨ ਇਹਨਾਂ ਨੇ ਇਹੀ ਸਮਝਿਆ ਵੀ ਚੋਰਾਂ ਦਾ ਮਾਲ ਲਾਠੀਆਂ ਦਾ ਗਜ਼। ਅੱਛਾ, ਅੱਗੋਂ ਜੀ ਮੋਟਰਵੇ 'ਤੇ ਇੱਕ ਸ਼ਹਿਰੀ ਨੇ ਟਰੱਕ ਰੋਕ ਕੇ ਨਮਾਜ਼ ਅਸਰ ਅਦਾ ਕੀਤੀ। ਨਾ ਕੋਈ ਹੰਗਾਮਾ, ਨਾ ਟ੍ਰੈਫਿਕ ਬਲਾਕ, ਸਿਰਫ ਅੱਲਾ ਦੇ ਸਾਹਮਣੇ ਸਰ ਝੁਕਾਇਆ ਅਤੇ ਮੋਟਰਵੇ ਪੁਲਿਸ ਨੇ 12,000 ਰੁਪਏ ਦਾ ਚਲਾਨ ਕਰ ਦਿੱਤਾ। ਇਹ ਜਨਾਬ ਮੇਰੀ ਟੀਮ ਨੇ ਵੀ ਇਹੀ ਖਬਰ ਰੱਖੀ ਹੈ, ਲੇਕਿਨ ਇੰਜ ਨਹੀਂ ਹੈ। ਸਹੀ ਨੂੰ ਸਹੀ ਗੱਲ ਕਿਆ ਕਰੋ ਅਤੇ ਗਲਤ ਨੂੰ ਗਲਤ ਕਿਆ ਕਰੋ। ਬਿਲਕੁਲ ਸਰ ਝੁਕਾਉਣਾ ਹੈ, ਲੇਕਿਨ ਜਿਹੜੇ ਪਿੱਛੋਂ ਆ ਰਹੇ ਨੇ ਨਾ ਮੋਟਰਵੇ 'ਤੇ, ਉਹ ਵੀ ਇਸੇ ਅੱਲਾ ਨੂੰ ਮੰਨਦੇ ਨੇ ਅਤੇ ਉਹਨਾਂ ਨੇ ਵੀ ਸਰ ਝੁਕਾਉਣੇ ਨੇ। ਉਹਨਾਂ ਦੀ ਜਾਨ ਨਾ ਲਵੋ। ਇਹ ਕੋਈ ਤਰੀਕਾ ਨਹੀਂ ਵੀ ਜਿੱਥੇ ਮਰਜ਼ੀ ਗੱਡੀ ਖੜੀ ਕਰੋ ਅਤੇ ਉੱਥੇ ਜਿਹੜਾ ਕਹੋ ਵੀ ਮੈਂ ਹੁਣ ਟ੍ਰੈਫਿਕ ਜਿਹੜੀ, ਹੁਣ ਇੱਥੇ ਲਿਖਿਆ ਵੀ ਟ੍ਰੈਫਿਕ ਨਹੀਂ ਰੋਕੀ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਸ਼ੋਲਡਰ ਦੇ ਉੱਤੇ ਗੱਡੀ ਖੜੀ ਕਰਦੇ ਹੋ ਅਤੇ ਟ੍ਰੈਫਿਕ ਨਹੀਂ ਰੁਕਦੀ, ਲੇਕਿਨ ਉਹ ਐਮਰਜੈਂਸੀ ਦੇ ਵਿੱਚ ਹੈ। ਮਤਲਬ ਅਗਲੇ ਪਾਸੇ ਰੈਸਟ ਏਰੀਆ ਆ ਜਾਣਾ, ਉੱਥੇ ਨਮਾਜ਼ ਪੜ੍ਹ ਲਓ, ਜਾਂ ਪਿਛਲੇ ਰੈਸਟ ਏਰੀਆ 'ਤੇ ਰੁਕ ਜਾਣਾ ਸੀ, ਨਮਾਜ਼ ਪੜ੍ਹ ਕੇ ਗਾਂਹ ਤੁਰਨਾ ਸੀ। ਇਹ ਮੁਨਾਸਿਬ ਤਰੀਕਾ ਨਹੀਂ ਜਦੋਂ ਤੁਸੀਂ ਸੜਕ ਦੇ ਉੱਤੇ ਇਸ ਤਰ੍ਹਾਂ ਗੱਡੀ ਖੜੀ ਕਰਦੇ ਹੋ ਕਿ ਪਿੱਛੋਂ ਆ ਵੱਜੇ ਤੁਹਾਡੇ 'ਚ।
ਐਕਸੀਡੈਂਟ ਹੋ ਜਾਣ, ਉੱਥੇ ਲੋਕਾਂ ਦੀਆਂ ਜਾਨਾਂ ਚਲੇ ਜਾਣ, ਇਹ ਨਾ ਪਾਕਿਸਤਾਨ ਦੇ ਵਿੱਚ ਬਿਹਤਰ ਕੰਮ ਹੈ ਨਾ ਬਾਹਰ ਬਿਹਤਰ। ਬਿਲਕੁਲ ਨਮਾਜ਼ ਤੇ ਪੜ੍ਹਨੀ ਇੱਕ फ़र्ज़ ਹੈ ਔਰ ਵੇਲੇ ਤੇ ਪੜ੍ਹਨੀ फ़र्ज़ ਹੈ, ਤਾਂ ਜਾਂ ਪਿੱਛੇ ਰੁਕ ਜਾਓ ਜਾਂ ਅੱਗੇ ਪੜ੍ਹੋ ਚੱਲ ਕੇ। ਲੇਕਿਨ ਇਹ ਸੜਕ ਦੇ ਉੱਤੇ ਖੜੇ ਹੋਣਾ ਔਰ ਫਿਰ ਆਖਣਾ ਵੀ ਹੋਇਆ ਵੀ ਕੁਛ ਨਹੀਂ ਤੇ 12,000 ਦਾ ਚਲਾਨ, ਮੇਰੇ ਖਿਆਲ ਹੈ ਪੁਲਿਸ ਨੇ ਬਿਲਕੁਲ ਦਰੁਸਤ ਚਲਾਨ ਕੀਤਾ ਹੈ। ਹਰ ਸ਼ੈ ਦੇ ਉੱਤੇ ਤਨਕੀਦ ਨਹੀਂ ਕਰਨੀ ਚਾਹੀਦੀ, ਹਰ ਸ਼ੈ 'ਤੇ ਤੁੰਨ ਕੇ ਰੱਖਣ ਵਾਲਾ ਕੰਮ ਦਰੁਸਤ ਨਹੀਂ ਹੈ। ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਖੁਦ ਅਸੀਂ ਜਦੋਂ ਡਰਾਈਵਿੰਗ ਕਰਨੇ ਤੇ ਇਹਨੂੰ ਸੋਚਣਾ ਚਾਹੀਦਾ। ਆਖਰ ਦੇ ਉੱਤੇ ਇੱਕ ਵਾਰੀ ਫੇਰ ਚੇਤੇ ਤੁਹਾਨੂੰ ਇਹੀ ਕਰਾਉਣਾ ਵੀ ਇਮਰਾਨ ਖਾਨ ਸਾਹਿਬ ਨੂੰ ਇਹਨਾਂ ਨੇ ਜਿਹੜੀ ਜੇਲ੍ਹ ਦੇ ਵਿੱਚ, ਜੇਲ੍ਹ ਤੇ ਕੋਈ ਨਹੀਂ, ਅਗਵਾ ਹੀ ਨੇ ਉਹਨਾਂ ਨੂੰ ਇਸ ਵੇਲੇ ਆਸਿਮ ਮੁਨੀਰ ਔਰ ਉਹਨਾਂ ਦੇ ਸਾਥੀਆਂ ਨੇ ਅਗਵਾ ਕੀਤਾ ਹੋਇਆ। ਮੁਲਾਕਾਤ ਉਹਨਾਂ ਦੀ ਕੋਈ ਨਹੀਂ ਖੋਲ੍ਹੀ ਔਰ ਭੈਣਾਂ ਨਾਲ ਮੁਲਾਕਾਤ ਤੇ ਨਹੀਂ ਕਰਵਾਈ ਮੰਗੇ ਨੂੰ, ਆਪਣਾ ਮੰਗਲ ਨੂੰ, ਅਤੇ ਜਿਹੜੇ ਉਹਨਾਂ ਦੇ ਰਫੀਕ ਨੇ ਮਤਲਬ ਦੋਸਤ ਨੇ ਉਹਨਾਂ ਨਾਲ ਵੀ ਮੁਲਾਕਾਤ ਜੁਮੇਰਾਤ ਵਾਲੇ ਦਿਨ ਨਹੀਂ ਕਰਵਾਈ। ਇਹ ਉਦੋਂ ਤੱਕ ਕੰਮ ਨਹੀਂ ਹੋਣਾ ਜਦੋਂ ਤੱਕ ਲੋਕੀ ਬਾਹਰ ਨਹੀਂ ਨਿਕਲਦੇ ਤਗੜੀ ਤਾਦਾਦ ਦੇ ਵਿੱਚ। ਮੁਜ਼ਾਹਮਤ ਦੇ ਵਿੱਚੋਂ ਹੀ ਕੋਈ ਰਾਹ ਨਿਕਲਣਾ ਹੈ, ਹੋਰ ਇਸ ਤੋਂ ਇਲਾਵਾ ਬਾਕੀ ਸਾਰੀਆਂ ਕਹਾਣੀਆਂ ਨੇ, ਗੱਲਾਂ ਨੇ, ਬਾਕੀ ਕੋਈ ਰਾਹ ਨਿਕਲਣ ਦੀ ਕਿਸੇ ਜਗ੍ਹਾ ਨਹੀਂ। ਜਦੋਂ ਮੁਜ਼ਾਹਮਤ ਕਰੋਗੇ, ਸਾਡਾ ਕੰਮ ਹੈ ਤੁਹਾਨੂੰ ਜਗਾਉਂਦੇ ਰਹਿਣਾ, ਆਵਾਜ਼ ਦਿੰਦੇ ਰਹਿਣਾ। ਇੱਕ ਬੰਦੇ ਦੇ ਨਿਕਲਣ ਨਾਲ, ਦੋ ਬੰਦੇ ਦੇ ਨਿਕਲਣ ਨਾਲ ਨਹੀਂ, ਇਹ ਲੱਖਾਂ ਬੰਦਾ ਨਿਕਲਣਾ ਹੈ ਅਤੇ ਇਹ ਜਾਨ ਛੁੱਟਣੀ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।